ਪੰਜਾਬੀ ਰੇਡੀਓ ਜੋ ਵੈਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਸਰੋਤੇ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਬੰਨੋ। ਪੰਜਾਬੀ ਰੇਡੀਓ ਜੋ ਵੈਸੇ ਨੂੰ ਤੁਸੀਂ ਸੁਣ ਸਕਦੇ ਜੀ ਰੇਡੀਓ ਸੈੱਟ ਤੇ ਨੈਟ ਤੇ ਫੋਨ ਨੰਬਰ ਡਾਇਲ ਕਰਕੇ ਵੀ ਸੁਣ ਸਕਦੇ ਆ। ਜਿਹੜੇ ਦੂਰ ਦਰੇਡੇ ਆ ਤੁਸੀਂ ਫੋਨ ਤੇ ਸੁਣਦੇ ਆ ਤੇ ਵਾਈਫਾਈ ਰੇਡੀਓ ਆ ਉਹ ਵੀ ਤੁਸੀਂ ਲੈ ਸਕਦੇ ਆ। ਕਾਲ ਕਰਕੇ ਸਟੂਡੀਓ 'ਚ ਉਹਦੇ ਬਾਰੇ ਪਤਾ ਕਰ ਸਕਦੇ ਆ। ਜਿਨ੍ਹਾਂ ਦੇ ਘਰ ਵਾਈਫਾਈ ਆ ਦੂਰ ਦਰੇਡੇ ਸਟੇਟਾਂ 'ਚ ਰਹਿੰਦੇ ਆ ਉਸ ਰੇਡੀਓ ਬਾਰੇ ਤੁਸੀਂ ਪਤਾ ਕਰ ਸਕਦੇ ਆ। ਧੰਨਵਾਦ ਕਰਦੇ ਹਾਂ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਕੇ ਆਪ ਸਭ ਤੱਕ ਪਹੁੰਚਾਇਆ ਜੀ। ਸੂਬੇਦਾਰ ਸੁਰਜੀਤ ਸਿੰਘ ਖੰਗੂੜਾ ਤੇ ਪਰਿਵਾਰ ਸੈਨੋਜੇ ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ ਤੋਂ, ਗੁਰਦੀਪ ਸਿੰਘ ਬਿਰਦੀ ਕਲੋਵਸ ਤੋਂ, ਇਸ਼ਾਨਜੀਤ ਸਿੰਘ ਕਲੋਟੀ ਤੇ ਪਰਿਵਾਰ ਜੂਬਾ ਸਿਟੀ, ਰਿਸ਼ਪਾਲ ਕੌਰ ਪਿੰਡ ਮਲਕਪੁਰ, ਸਤਨਾਮ ਸਿੰਘ ਸ਼ੇਰਗਿੱਲ ਤੇ ਪਰਿਵਾਰ ਸਲਮਾ ਤੋਂ, ਸੁਰਿੰਦਰ ਕੌਰ ਧਾਮੀ ਤੇ ਪਰਿਵਾਰ ਸੀਰਜ ਤੋਂ, ਮੱਖਣ ਸਿੰਘ ਮਾਨ ਵਿਸਕਾਂਸਨ ਤੋਂ, ਸੁਰਿੰਦਰ ਸਿੰਘ ਕਾਲੋਂ ਰੈਂਚੋ ਕਰਡੋਵਾ, ਬਲਦੀਪ ਸਿੰਘ ਧਾਲੀਵਾਲ ਰਿੰਨੋ ਤੋਂ, ਦਲਵੀਰ ਸਿੰਘ ਗਿੱਲ ਲਾਈਵ ਬੁੱਕ ਤੋਂ ਬਹੁਤ ਬਹੁਤ ਇਹਨਾਂ ਦੇ ਧੰਨਵਾਦੀ ਹਾਂ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ ਜੀ। ਤੇ ਬਲਤੇਜ ਪੰਨੂ ਜੀ, ਸਭ ਤੋਂ ਪਹਿਲਾਂ ਆਪਾਂ ਖਬਰ ਕਰਦੇ ਹਾਂ ਕਿ ਜਿਹੜੀਆਂ ਕਈ ਦਿਨਾਂ ਦੀ ਗੱਲਬਾਤ ਚੱਲ ਰਹੀ ਹੈ ਜੋ ਪੰਜਾਬ ਦੇ ਵਿੱਚ ਹੋ ਰਿਹਾ ਆ ਬਾਬਿਆਂ ਦੇ ਵਿਚਕਾਰ, ਹਰਨਾਮ ਸਿੰਘ ਧੂਮਾ ਦੇ ਖਿਲਾਫ ਜਿਹੜੀ ਕਾਰਵਾਈ ਕਰਨ ਦੀ ਜਿਹੜੀ ਮੰਗ ਆ ਉਹ ਕਾਫੀ ਤੇਜ਼ ਹੋ ਚੁੱਕੀ ਹੈ। ਇਸ ਪਹਿਲੂ ਦੇ ਉੱਤੇ ਕਈ ਪੱਖ ਨੇ ਜੀ ਜਿਨ੍ਹਾਂ ਦਾ ਚਰਚਾ ਇਸ ਵੇਲੇ ਤੁਸੀਂ ਕਹਿ ਲਓ ਕਿ ਜਿਹੜਾ ਉਹ ਹੋ ਰਿਹਾ। ਇੱਕ ਤਾਂ ਜੀ ਜਿਹੜੀ ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ ਸੀਗੀ ਉਹਦੇ ਵਿੱਚ ਇਸ ਗੱਲ ਦੇ ਉੱਤੇ ਜ਼ੋਰ ਜਿਹੜਾ ਜੀ ਉਹ ਦਿੱਤਾ ਗਿਆ ਕਿ ਹਰਨਾਮ ਸਿੰਘ ਧੂਮਾ ਦੇ ਖਿਲਾਫ ਕਾਰਵਾਈ ਜਿਹੜੀ ਆ ਉਹ ਕੀਤੀ ਜਾਵੇ। ਬਹੁਤੀ ਲੀਡਰਸ਼ਿਪ ਜਿਹੜੇ ਇਹਦੇ ਹੱਕ ਦੇ ਵਿੱਚ ਸੀਗੀ। ਜਿਹੜੇ ਸਰਕਾਰ ਹੈ ਜੀ ਜਿਹਦੇ ਵਿੱਚ ਮੁੱਖ ਮੰਤਰੀ ਡਿਪਟੀ ਮੁੱਖ ਮੰਤਰੀ ਵੀ ਸ਼ਾਮਲ ਨੇ ਉਹ ਅਜੇ ਵੀ ਇਸ ਮਾਮਲੇ ਦੇ ਉੱਤੇ ਜੱਕੋ ਤੱਕੀ ਦੇ ਵਿੱਚ ਨੇ। ਹਰਨਾਮ ਸਿੰਘ ਧੂਮਾ ਹੋਰਾਂ ਦਾ ਜਿਹੜਾ ਬਿਆਨ ਆਇਆ ਉਹਨੇ ਸਰਕਾਰ ਦੇ ਵਾਸਤੇ ਜਿਹੜੀ ਜੀ ਉਹ ਥੋੜ੍ਹੀ ਮੁਸ਼ਕਲ ਖੜੀ ਕੀਤੀ ਹੈ। ਹਰਨਾਮ ਸਿੰਘ ਧੂਮਾ ਹੋਰਾਂ ਨੇ ਇਹ ਗੱਲ ਜਿਹੜੀ ਹੈ ਜੀ ਉਹ ਕਹਿ ਦਿੱਤੀ ਆ ਆਪਣੇ ਬਿਆਨ ਦੇ ਵਿੱਚ ਕਿ ਰਣਜੀਤ ਸਿੰਘ ਢੱਡਰੀਆਂ ਵਾਲਾ ਜੋ ਕੁਝ ਬੋਲਦਾ ਸੀ ਉਹਦੀ ਸਜ਼ਾ ਉਹਨੂੰ ਮਿਲੀ ਹੈ। ਨਾਲ ਦੀ ਨਾਲ ਇਹ ਵੀ ਕਹਿ ਦਿੱਤਾ ਕਿ ਜਿਹੜੇ ਫੜੇ ਗਏ ਬੰਦੇ ਨੇ ਉਹਨਾਂ ਦੀ ਪੈਰਵਾਈ ਜਿਹੜੀ ਹੈ ਜੀ ਉਹ ਟਕਸਾਲ ਦੀ ਤਰਫੋਂ ਜਿਹੜੀ ਹੈ ਉਹ ਕੀਤੀ ਜਾਊਗੀ। ਹੁਣ ਸਵਾਲ ਜਿਹੜਾ ਜੀ ਇਹ ਹੈ ਕਿ ਜਿਹੜੀ ਧਿਰ ਨੇ ਹਮਲਾ ਕੀਤਾ ਉਹ ਸ਼ਰੇਆਮ ਮੰਨੀ ਜਾ ਰਹੀ ਹੈ। ਜਦੋਂ ਬੰਦਿਆਂ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ ਉਹਨਾਂ ਦੇ ਉੱਤੇ ਫੁੱਲ ਸੁੱਟੇ ਗਏ ਇਹਨਾਂ ਦੇ ਹਮਾਇਤੀਆਂ ਦੇ ਵੱਲੋਂ। ਔਰ ਜਿਹੜੇ ਹਰਨਾਮ ਸਿੰਘ ਧੂਮਾ ਹੋਰਾਂ ਦਾ ਬਿਆਨ ਆਉਣ ਤੋਂ ਬਾਅਦ ਪੁਲਿਸ ਵੈਸੇ ਇਹ ਵੀ ਮੰਨੀ ਜਾਂਦੀ ਹੈ ਕਿ ਜਿਹੜੀਆਂ ਗੱਡੀਆਂ ਨੇ ਉਹ ਰਜਿਸਟਰਡ ਨੇ। ਜਿਹੜੀ ਦਮਦਮੀ ਟਕਸਾਲ ਦੇ ਜਿਹੜਾ ਹੈੱਡਕੁਆਟਰ ਹੈ ਚੌਕ ਮਹਿਤਾ ਉੱਥੇ ਹਰਨਾਮ ਸਿੰਘ ਧੂਮਾ ਹੋਰਾਂ ਦੇ ਨਾਂ ਦੇ ਉੱਤੇ ਅਜੇ ਵੀ ਜਿਹੜੀ ਪੁਲਿਸ ਹੈ ਜੀ ਉਹ ਇਸ ਕਰਕੇ ਜੱਕੋ ਤੱਕੀ ਦੇ ਵਿੱਚ ਹੈ ਕਿ ਉਹਨੂੰ ਅਜੇ ਉੱਪਰੋਂ ਹੁਕਮ ਨਹੀਂ ਹੋਇਆ ਕਿ ਇਸ ਮਾਮਲੇ ਦੇ ਵਿੱਚ ਕੀ ਕਰਨਾ। ਉਹਨਾਂ ਨੇ ਮਾਸਟਰ ਮਾਈਂਡ ਜਿਹੜਾ ਜੀ ਉਹ ਫੜਨਾ ਜਾਂ ਨਹੀਂ ਫੜਨਾ। ਦੂਜੇ ਪਾਸੇ ਜਿਹੜੇ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਉਹਨਾਂ ਨੇ ਇਹ ਗੱਲ ਕਹੀ ਆ ਕਿ ਬੇਸ਼ੱਕ ਉਹਨਾਂ ਦੀ ਮੁਲਾਕਾਤ ਕਰਨ ਦੇ ਵਾਸਤੇ ਡਿਪਟੀ ਮੁੱਖ ਮੰਤਰੀ ਵੀ ਆਏ, ਮੁੱਖ ਮੰਤਰੀ ਵੀ ਆਏ, ਉਹਨਾਂ ਤੱਕ ਵੀ ਉਹਨਾਂ ਨੇ ਗੱਲ ਜਿਹੜੀ ਆ ਜੀ ਪਹੁੰਚਾ ਦਿੱਤੀ ਆ ਕਿ ਕਿੰਨੇ ਕੁ ਸਬੂਤ ਜਿਹੜੇ ਆ ਉਹ ਤੁਹਾਨੂੰ ਚਾਹੀਦੇ ਆ ਕਿ ਇਸ ਹਮਲੇ ਦੇ ਪਿੱਛੇ ਮਾਸਟਰ ਮਾਈਂਡ ਜਿਹੜਾ ਉਹ ਕਿਹੜਾ ਸੀਗਾ। ਉਹਨਾਂ ਨੇ ਕਿਹਾ ਕਿ ਪੁਲਿਸ ਅਜੇ ਵੀ ਖਾਮੋਸ਼ ਹੈ, ਇਹ ਗੱਲ ਉਹਨਾਂ ਦੇ ਸਮਝ ਨਹੀਂ ਆ ਰਹੀ। ਸਰਕਾਰ ਦੇ ਵਾਸਤੇ ਮੁਸ਼ਕਿਲ ਜਿਹੜੀ ਹੈ ਜੀ ਉਹ ਇਹ ਬਣ ਸਕਦੀ ਆ ਕਿ ਅੱਜ 24 ਤਰੀਕ ਹੈ, 26 ਤਰੀਕ ਨੂੰ ਭੋਗ ਹੈ ਜਿਹਦੀ ਮੌਤ ਹੋ ਗਈ ਸੀ ਇਸ ਹਮਲੇ ਦੇ ਵਿੱਚ। ਉਹਦੇ ਸੰਬੰਧੀ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਇਹ ਗੱਲ ਆਖੀ ਹੈ ਕਿ ਜੇਕਰ ਪੁਲਿਸ ਕਾਰਵਾਈ ਜਿਹੜੀ ਹੈ ਜੀ ਉਹ ਨਹੀਂ ਕਰਦੀ ਮਾਸਟਰ ਮਾਈਂਡ ਦੇ ਉੱਤੇ ਤਾਂ 26 ਤਰੀਕ ਨੂੰ ਉਹ ਅਗਲਾ ਪ੍ਰੋਗਰਾਮ ਉਲੀਕਣਗੇ। ਪ੍ਰੋਗਰਾਮ ਕੀ ਹੋਊਗਾ ਇਹਦੇ ਸੰਬੰਧੀ ਉਹ ਬਹੁਤੀ ਡੀਟੇਲ ਤਾਂ ਨਹੀਂ ਦਿੰਦੇ, ਪਰ ਕੁਝ ਜਿਹੜੀਆਂ ਕਨਸੋਆਂ ਨੇ ਉਹ ਇਹ ਦੱਸਦੀਆਂ ਨੇ ਕਿ ਉਹ ਇਹ ਐਲਾਨ ਕਰ ਸਕਦੇ ਆ ਕਿ ਉਹ ਬੇਸ਼ੱਕ ਆਪ ਬਾਈਕਾਟ ਦਾ ਸੱਦਾ ਨਹੀਂ ਦੇਣਗੇ। ਉਹ ਇਹ ਕਹਿਣਗੇ ਕਿ ਜਿਹੜੇ ਸੰਗਤ ਹੈ ਉਹ ਹੁਣ ਇਹ ਸੋਚੇ ਕਿ ਕੀ ਉਹਨਾਂ ਨੇ ਵੋਟਾਂ ਦੇ ਦੌਰਾਨ ਜਿਹੜਾ ਜੀ ਉਹ ਕਿਹਦਾ ਸਾਥ ਦੇਣਾ। ਇਸ ਤਰ੍ਹਾਂ ਦੀ ਗੱਲ ਜਿਹੜੀ ਹੈ ਜੀ ਉਹ ਕਰਕੇ ਮੁਸ਼ਕਿਲ ਦੇ ਵਿੱਚ ਉਹ ਪਾ ਸਕਦੇ ਨੇ ਜਿਹੜੇ ਅਕਾਲੀ ਦਲ ਨੂੰ। ਇਸ ਕਰਕੇ ਅੱਜ ਦਾ ਭੜਕਦਾ ਦਿਨ ਜਿਹੜਾ ਜੀ ਉਹ ਕਾਫੀ ਅਹਿਮ ਹੋ ਸਕਦਾ। ਕੁਝ ਕਨਸੂਆਂ ਇਹ ਵੀ ਆ ਰਹੀਆਂ ਨੇ ਕਿ ਭੋਗ ਦੇ ਮੌਕੇ ਦੇ ਉੱਤੇ ਸਰਕਾਰ ਦੀ ਤਰਫੋਂ ਕੁਝ ਇੱਦਾਂ ਦਾ ਐਲਾਨ ਜਿਹੜਾ ਜੀ ਕੀਤਾ ਜਾ ਸਕਦਾ ਜਿਹਦੇ ਵਿੱਚ ਹਰਨਾਮ ਸਿੰਘ ਧੂਮਾ ਹੋਰਾਂ ਦੇ ਉੱਤੇ ਕਾਰਵਾਈ ਜਾਂ ਉਦੋਂ ਪਹਿਲਾਂ ਉਹਨਾਂ ਨੂੰ ਅਰੈਸਟ ਕਰਕੇ ਜਿਹੜੀ ਹੈ ਜੀ ਪੁੱਛਗਿੱਛ ਉਹਨਾਂ ਤੋਂ ਕੀਤੀ ਜਾ ਸਕਦੀ ਹੈ। ਮਾਮਲਾ ਬੜਾ ਜਿਹੜਾ ਜੀ ਉਹ ਪੇਚੀਦਾ ਬਣਿਆ ਹੋਇਆ ਇਸ ਕਰਕੇ ਕਿ ਹਰਨਾਮ ਸਿੰਘ ਧੂਮਾ ਹੋਰੀ ਸੁਖਬੀਰ ਸਿੰਘ ਬਾਦਲ ਹੋਰਾਂ ਦੇ
ਨੇੜਲੇ ਨੇ, ਜਦੋਂ ਕਿ ਸਬੂਤ ਜਿਹੜੇ ਆ ਉਹ ਸਾਰੇ ਦੇ ਸਾਰੇ ਇਸ ਹਮਲੇ ਦੇ ਵਾਸਤੇ ਉਹਨਾਂ ਦੇ ਖਿਲਾਫ ਭੁਗਤ ਰਹੇ ਨੇ। ਜਿੰਨੀਆਂ ਧਾਰਮਿਕ ਸ਼ਖਸੀਅਤਾਂ ਇੱਥੇ ਰਣਜੀਤ ਸਿੰਘ ਢੱਡਰੀਆਂ ਵਾਲੇ ਹੋਰਾਂ ਦੇ ਕੋਲੇ ਆ ਕੇ ਗਈਆਂ ਨੇ, ਜਾਂ ਜਿਹੜੀਆਂ ਸਿਆਸੀ ਧਿਰਾਂ ਨੇ ਜਿਹਦੇ ਵਿੱਚ ਵਿਰੋਧੀ ਧਿਰਾਂ ਵੀ ਸ਼ਾਮਲ ਨੇ ਤੇ ਸੱਤਾਧਾਰੀ ਧਿਰ ਵੀ ਸ਼ਾਮਲ ਹੈ, ਉਹ ਸਾਰੀਆਂ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਕੋਲੇ ਆ ਕੇ ਗਈਆਂ ਨੇ। ਇਹਨਾਂ ਦੇ ਵਿੱਚੋਂ ਕੋਈ ਵੀ ਬੰਦਾ ਜਿਹੜਾ ਉਹ ਦਮਦਮੀ ਟਕਸਾਲ ਜਾਂ ਹਰਨਾਮ ਸਿੰਘ ਧੁੰਮਾ ਹੋਰਾਂ ਦੇ ਕੋਲੇ ਨਹੀਂ ਗਿਆ ਜੀ। ਜੀ ਬਿਲਕੁਲ, ਤੇ ਪਰ ਫੜਨਾ ਵੀ ਨਹੀਂ ਅਸੀਂ ਮਾਸਟਰਮਾਈਂਡ ਨੂੰ। ਤੇ ਅੱਗੇ ਆਪਾਂ ਗੱਲ ਕਰਦੇ ਜੀ, ਪੰਜਾਬ ਸ਼ਾਂਤੀ ਵਾਲਾ ਸੂਬਾ ਆ, ਤੇ ਪਰ ਫਿਰ ਵੀ ਉਸ ਦੇ ਵਿੱਚ ਜਿਹੜੀਆਂ ਡਕੈਤੀਆਂ ਦਿਨ ਦਿਹਾੜੇ 60 ਲੱਖ ਦਿਨ ਦਿਹਾੜੇ ਲੁੱਟੇ ਗਏ। ਬਿਲਕੁਲ ਜੀ, ਇਹ ਐਕਚੁਅਲੀ ਗੈਂਗਸਟਰ ਦੇ ਉੱਤੇ ਉਂਗਲ ਜਿਹੜੀ ਆ ਜੀ ਉਹ ਪੁਲਿਸ ਦੇ ਵੱਲੋਂ ਧਰੀ ਜਾ ਰਹੀ ਹੈ। ਅੱਜ ਤੋਂ ਕੁਝ ਸਮਾਂ ਪਹਿਲਾਂ ਕਿੱਥੇ ਸਨ ਜਿਹੜੇ ਉਹ ਗੈਂਗਸਟਰ, ਕਦੀ ਕਿਸੇ ਨੇ ਸੁਣੇ ਸੁਣਾਏ ਨਹੀਂ ਸੀ। ਇੰਨਾ ਕੁਝ ਜਿਹੜਾ ਜੀ ਉਹ ਪੰਜਾਬ ਦੇ ਵਿੱਚ ਨਿਕਲ ਆਇਆ। ਜਿਹੜੇ ਸਰਕਾਰ ਆ ਉਹ ਕਹਿੰਦੀ ਆ ਕਿ ਮੁਲਕ ਭਰ ਦੇ ਵਿੱਚੋਂ ਲਾਅ ਐਂਡ ਆਰਡਰ ਦੀ ਜੇ ਕਿਤੇ ਸਥਿਤੀ ਜਿਹੜੀ ਆ ਜੀ ਉਹ ਸਭ ਤੋਂ ਵਧੀਆ ਹੈ ਤੇ ਉਹ ਪੰਜਾਬ ਹੈ। ਸ਼ਾਇਦ ਲਾਅ ਐਂਡ ਆਰਡਰ ਦੀ ਸਥਿਤੀ ਦੇ ਵਿੱਚ ਗੈਂਗਸਟਰਸ ਦੇ ਵੱਲੋਂ ਇੱਕ ਦੂਜੇ ਦੇ ਉੱਤੇ ਕੀਤੇ ਜਾ ਰਹੇ ਹਮਲੇ, ਕਤਲ ਜਾਂ ਲੁੱਟਾਂ ਘਸੁੱਟਾਂ ਜਿਹੜੀਆਂ ਜੀ ਉਹ ਸ਼ਾਮਲ ਨਹੀਂ ਹੈ। ਸ਼ਾਇਦ ਹੋ ਸਕਦਾ ਜੀ ਇਹ ਕਿਸੇ ਹੋਰ ਕੈਟਾਗਰੀ ਦੇ ਵਿੱਚ ਆਉਂਦੀਆਂ ਹੋਣ। ਮੋਗਾ ਕੋਟਕਪੂਰਾ ਬਾਈਪਾਸ ਦੇ ਉੱਤੇ ਤਿੱਖੜ ਦੁਪਹਿਰੇ 1 ਵਜੇ ਇੱਕ ਜਿਹੜੀ ਵੈਨ ਹੈ ਉਹ ਤੁਰਦੀ ਹੈ, ਜਿਹਦੇ ਵਿੱਚ ਬੈਂਕ ਇੱਕ ਤੋਂ ਦੂਜੇ ਜਗ੍ਹਾ ਦੇ ਉੱਤੇ ਪੈਸਾ ਟਰਾਂਸਫਰ ਕੀਤਾ ਜਾਣਾ ਸੀਗਾ ਜੀ। ਇੱਕ ਗੱਡੀ ਅੱਗਿਓਂ ਆ ਕੇ ਉਹਦੇ ਅੱਗੇ ਲਾਤੀ ਗਈ, ਇੱਕ ਪਿੱਛੋਂ ਜਿਹੜਾ ਸੀਗਾ ਉਹ ਗੱਡੀ ਨੇ ਘੇਰ ਲਿਆ। ਗੋਲੀਆਂ ਸੀਗੀਆਂ ਉਹ ਚਲਾਈਆਂ ਗਈਆਂ। ਗੈਂਗਸਟਰ ਦਾ ਕੰਮ ਇਸ ਕਰਕੇ ਕਿ ਗੋਲੀ ਜਿਹੜੀ ਹੈ ਜੀ ਉਹ ਵੱਜੀ ਜਿਹੜਾ ਸਿਕਿਉਰਿਟੀ ਗਾਰਡ ਸੀ ਉਹਦੀ ਛਾਤੀ ਤੇ ਸਿਰ ਦੇ ਵਿੱਚ, ਭਾਵ ਕਿ ਨਿਸ਼ਾਨਾ ਲਾ ਕੇ ਗੋਲੀ ਜਿਹੜੀ ਸੀ ਉਹ ਮਾਰੀ ਗਈ। ਇਹਦੀ ਥਾਂ ਦੇ ਉੱਤੇ ਹੀ ਮੌਤ ਹੋ ਗਈ। 60 ਲੱਖ ਰੁਪਈਆ ਜਿਹੜਾ ਜੀ ਉਹ ਲੁੱਟ ਕੇ ਫਰਾਰ ਹੋ ਗਏ। ਅਜੇ ਤੱਕ ਦੀਆਂ ਖਬਰਾਂ ਦੇ ਮੁਤਾਬਕ ਕੋਈ ਗ੍ਰਿਫਤਾਰੀ ਜਿਹੜੀ ਹੈ ਜੀ ਉਹ ਨਹੀਂ ਹੋਈ। ਗਏ ਉਹ ਵਾਘੇ ਪੁਰਾਣੇ ਵਾਲੀ ਸਾਈਡ ਨੂੰ, ਉੱਥੋਂ ਅੱਗੋਂ ਜਾ ਕੇ ਉਹ ਪਿੰਡਾਂ ਵਿੱਚ ਨੂੰ ਹੋ ਗਏ, ਕਿਉਂਕਿ ਉਹਨਾਂ ਨੂੰ ਪਤਾ ਸੀਗਾ ਕਿ ਜਿਹੜਾ ਟੋਲ ਪਲਾਜ਼ਾ ਉਹ ਲੱਗਿਆ ਹੋਇਆ, ਉੱਥੇ CCTV ਕੈਮਰੇ ਜਿਹੜੇ ਉਹ ਹੋਣਗੇ। ਇਸ ਰਾਹ ਤੋਂ ਵੀ ਉਹ ਭਲੀ ਭਾਂਤ ਵਾਕਿਫ ਸਨ ਤੇ ਸਾਰੀ ਰੇਕੀ ਜਿਹੜੀ ਹੈ ਜੀ ਉਹਨਾਂ ਨੇ ਪਹਿਲਾਂ ਕੀਤੀ ਹੋਈ ਜਿਹੜੇ ਜੀ ਉਹ ਲੱਗ ਰਹੀ ਹੈ। ਜਿਹੋ ਜਿਹੇ ਤਰੀਕੇ ਦੇ ਨਾਲ, ਜਿਸ ਪ੍ਰੋਫੈਸ਼ਨਲ ਤਰੀਕੇ ਦੇ ਨਾਲ ਇਹ ਡਾਕਾ ਜਿਹੜਾ ਜੀ ਦਿਨ ਦਿਹਾੜੇ ਮਾਰਿਆ ਗਿਆ, ਔਰ ਪੁਲਿਸ ਜਿਹੜੀ ਹੈ ਜੀ ਉਹ ਕਹਿੰਦੀ ਕਿਸੇ ਗੈਂਗਸਟਰ ਦਾ ਜਿਹੜਾ ਜੀ ਉਹ ਕੰਮ ਹੈ। ਇੰਨਾ ਕੁ ਬਿਆਨ ਜਿਹੜਾ ਜੀ ਉਹ ਪੁਲਿਸ ਦਾ ਆਇਆ, ਕਿਹੜੇ ਗੈਂਗਸਟਰ ਦਾ ਕੰਮ ਹੈ ਉਹ ਡਾਕਾ ਮਾਰ ਕੇ ਕਿਸ ਜਗ੍ਹਾ ਦੇ ਉੱਤੇ ਅਲੋਪ ਹੋ ਗਏ, ਇਹਦਾ ਜਵਾਬ ਅਜੇ ਤੱਕ ਪੁਲਿਸ ਦੇ ਕੋਲੇ ਕੋਈ ਨਹੀਂ ਹੈ ਜੀ। ਜੀ ਤੇ ਅੱਗੇ ਜੀ ਆਪਾਂ 에ਅਰਲਾਈਨ ਦੀ ਗੱਲ ਕਰੀਏ, ਸਿੰਗਾਪੁਰ 에ਅਰਲਾਈਨ ਸਿੱਧੀ ਅੰਮ੍ਰਿਤਸਰ ਨੂੰ। ਕੁਝ ਸਮਾਂ ਪਹਿਲਾਂ ਜੀ ਅੰਮ੍ਰਿਤਸਰ ਸਿੰਗਾਪੁਰ ਜਿਹੜੇ ਉਹ ਜੁੜੇ ਹੋਏ ਸਨ ਜੀ ਸਿੰਗਾਪੁਰ 에ਅਰਲਾਈਨ ਦੇ ਨਾਲ, ਪਰ ਇਹ ਕਿਸੇ ਘਾਟੇ ਦਾ ਸੌਦਾ ਹੋਣ ਕਰਕੇ ਇਹ ਫਲਾਈਟ ਜਿਹੜੀ ਉਹ ਬੰਦ ਹੋ ਗਈ ਸੀਗੀ, ਔਰ ਜਿਹੜੀ ਇੰਟਰਨੈਸ਼ਨਲ ਕਨੈਕਟੀਵਿਟੀ ਹੈ ਜੀ ਉਹ ਟੁੱਟ ਗਈ ਸੀ ਇੱਕ ਕਿਸਮ ਦੇ ਨਾਲ ਸ੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ ਏਅਰਪੋਰਟ ਜਿਹੜਾ ਅੰਮ੍ਰਿਤਸਰ ਵਾਲਾ ਉਹਦੀ। ਤੋ ਇਹ ਥੋੜੀ ਚੰਗੀ ਖਬਰ ਆ ਜੀ ਕਿ ਇਹ ਇਤਿਹਾਸਕ ਨਗਰ ਜਿਹੜਾ ਜੀ ਉਹ ਇੱਕ ਵਾਰੀ ਫੇਰ ਹਵਾਈ ਨਕਸ਼ੇ ਦੇ ਉੱਤੇ ਜਿਹੜਾ ਜੀ ਉਹ ਆ ਗਿਆ। ਸਿੰਗਾਪੁਰ 에ਅਰਲਾਈਨ ਦੀ ਹੀ ਇੱਕ ਜਿਹੜੀ ਅੱਗੋਂ ਹੈ ਜੀ ਸਕੂਟ, ਔਰ ਸਕੂਟ ਦੇ ਵੱਲੋਂ ਜਿਹੜੀ ਹੈ ਜੀ ਇਹ ਨਵੀਂ ਆਪਣੀ ਫਲਾਈਟ ਜਿਹੜੀ ਆ ਉਹ ਸ਼ੁਰੂ ਕਰ ਦਿੱਤੀ ਗਈ ਹੈ। ਅੱਜ ਜਿਹੜੀ ਹੈ ਜੀ ਇਹਦੀ ਪਹਿਲੀ ਫਲਾਈਟ ਸਿੰਗਾਪੁਰ ਤੋਂ ਆਊਗੀ। ਇਹ ਤਕਰੀਬਨ ਜਿਹੜੀ ਹੈ ਜੀ ਇੱਥੇ 5 ਘੰਟੇ ਤੇ 25 ਮਿੰਟ ਦੀ ਉਡਾਨ ਹੋਊਗੀ ਜੀ ਸਿੰਗਾਪੁਰ ਤੋਂ, ਔਰ 1 ਵਜੇ ਇਹ ਇੱਥੇ ਅੰਮ੍ਰਿਤਸਰ ਪਹੁੰਚੂਗੀ ਦੁਪਹਿਰ ਦੇ ਸਮੇਂ, ਔਰ ਇੱਥੋਂ 2:10 ਤੇ ਵਾਪਸ ਜਿਹੜੀ ਆ ਉਹ ਸਿੰਗਾਪੁਰ ਨੂੰ ਜਾਊਗੀ। ਹਾਲ ਦੀ ਘੜੀ ਇਸ 에ਅਰਲਾਈਨ ਦੇ ਵੱਲੋਂ ਮੰਗਲਵਾਰ, ਵੀਰਵਾਰ ਤੇ ਸ਼ਨੀਚਰਵਾਰ ਨੂੰ ਜਿਹੜੀਆਂ ਜੀ ਇਹ 3 ਦਿਨ ਆ ਉਹ ਫਲਾਈਟ ਚੱਲੂਗੀ। ਜਿਹੜੀ 에ਅਰਲਾਈਨ ਹੈ ਉਹ ਇਹ ਕਹਿੰਦੀ ਆ ਕਿ ਇਹ ਡਿਪੈਂਡ ਕਰੂਗਾ ਲੋਕਾਂ ਦੇ ਸਹਿਯੋਗ ਦੇ ਉੱਤੇ। ਜੇ ਲੋਕਾਂ ਦਾ ਸਹਿਯੋਗ ਹੁੰਦਾ ਤੇ ਇਹ ਫਲਾਈਟ ਉਹਨਾਂ ਦੇ ਕਹਿਣ ਦੇ ਮੁਤਾਬਕ 7 ਦਿਨ ਜਿਹੜੀ ਆ ਉਹ ਹਫ਼ਤੇ ਦੇ ਸ਼ੁਰੂ ਕੀਤੀ ਜਾ ਸਕਦੀ ਹੈ। ਪਿਛਲੇ ਦਿਨਾਂ ਤੋਂ ਜਦੋਂ ਮਸਲਾ ਜਿਹੜਾ ਜੀ ਹਰਿਆਣੇ ਵਾਲਾ ਭਖਿਆ ਸੀਗਾ, ਖਾਸ ਤੌਰ ਦੇ ਉੱਤੇ ਮੂਰਥਲ ਦੇ ਵਿੱਚ ਜੋ ਕੁਛ ਹੋਇਆ ਸੀਗਾ, ਉਦੋਂ ਬਾਅਦ ਜਿਹੜੀ ਜੀ ਇਹ ਗੱਲ ਬੜੀ ਵੱਡੇ ਪੱਧਰ ਦੇ ਉੱਤੇ ਚੱਲਦੀ ਰਹੀ ਆ ਕਿ ਚੰਡੀਗੜ੍ਹ ਤੇ ਜਾਂ ਫਿਰ ਜਿਹੜੀ ਅੰਮ੍ਰਿਤਸਰ ਜਿਹੜਾ 에ਅਰਪੋਰਟ ਆ, ਇੱਥੇ ਜੇਕਰ ਉਡਾਣਾ ਹੋਣ ਤਾਂ ਜਿਹੜੇ NRIs ਨੇ, ਪ੍ਰਵਾਸੀ ਭਾਰਤੀ ਨੇ, ਉਹ ਇਹਨਾਂ ਦਾ ਇਸਤੇਮਾਲ ਜਿਹੜਾ ਜੀ ਉਹ ਕਰ ਸਕਦੇ ਨੇ। ਬਾਕੀ ਗੱਲਾਂ ਜਿਹੜੀਆਂ ਜੀ ਉਹ ਪਿੱਛੇ ਰੱਖ ਕੇ ਇਹ ਕੋਈ ਪ੍ਰਮੋਸ਼ਨਲ ਤੌਰ ਦੇ ਉੱਤੇ ਨਹੀਂ ਹੈ, ਪਰ ਆਈ ਥਿੰਕ ਇੰਨੀ ਕੁ ਜਿਹੜੀ ਇਹਦੀ ਡਿਊਟੀ ਬਣਦੀ ਹੈ ਕਿ ਇਹ 에ਅਰਲਾਈਨ ਜਿਹੜੀ ਕਮ ਸੇ ਕਮ ਇਸ ਪੱਖੋਂ ਬੰਦ ਨਾ ਹੋਵੇ ਕਿ ਉਹਨੂੰ ਇਹ ਘਾਟੇ ਦਾ ਸੌਦਾ ਜਿਹੜਾ ਜੀ ਉਹ ਲੱਗੇ, ਭਾਵ ਕਿ ਉਹਨੂੰ ਜਿਹੜੇ ਪੈਸੰਜਰ ਨੇ ਉਹ ਨਾ ਮਿਲਣ। ਇਹ ਜਿਹੜਾ ਜੀ ਅੰਮ੍ਰਿਤਸਰ ਦੇ ਨਾਲ ਇਹ ਫਲਾਈਟ ਜਿਹੜੀ ਆ ਜੁੜੀ ਰਹੇ, ਚੱਲਦੀ ਰਹੇ। ਬਾਕੀ ਅੱਗੇ ਸਮਝਦਾਰ ਨੇ ਜੀ ਪ੍ਰਵਾਸੀ, ਉਹਨਾਂ ਨੇ ਕੀ ਕਰਨਾ।
ਜੀ ਬਿਲਕੁਲ, ਪ੍ਰਵਾਸੀ ਤੇ ਪਹਿਲਾਂ ਹੀ ਚਾਹੁੰਦੇ ਸੀਗੇ। ਅੱਗੇ ਆਪਾਂ ਗੱਲ ਕਰੀਏ ਜੀ, ਇੱਕ ਹੌਲਦਾਰ ਨੇ ਪੰਜਾਬ ਪੁਲਿਸ ਦੇ ਨੇ ਹਾਈ ਕੋਰਟ ਦੇ ਵਿੱਚ ਕਸੂਤੇ ਫਸਾਇਆ ਜੀ। ਐਕਚੁਅਲੀ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਜਿਹੜੀ ਨਮੋਸ਼ੀ ਆ ਉਹ ਝੱਲਣੀ ਪੈ ਰਹੀ ਆ ਪੁਲਿਸ ਨੂੰ। ਉਹਦਾ ਕਾਰਨ ਜਿਹੜਾ ਜੀ ਉਹ ਇਹ ਹੈ ਕਿ ਇੱਕ ਹੌਲਦਾਰ ਦੇ ਵੱਲੋਂ 67 ਜਿਹੜੇ ਮੁਲਜ਼ਮ ਨੇ ਉਹਨਾਂ ਦੇ ਨਾਲ ਰਾਜ਼ੀਨਾਮਾ ਕਰਨ ਦੇ ਮਾਮਲੇ ਦੇ ਉੱਤੇ ਪੰਜਾਬ ਦੇ ਗ੍ਰਹਿ ਸਕੱਤਰ ਨੂੰ ਇਹਦੀ ਛਾਣਬੀਣ ਕਰਕੇ 2 ਹਫ਼ਤਿਆਂ ਦੇ ਵਿੱਚ ਰਿਪੋਰਟ ਜਿਹੜੀ ਆ ਉਹ ਦੇਣ ਦਾ ਹੁਕਮ ਦਿੱਤਾ ਗਿਆ। ਅਦਾਲਤ ਨੇ 50,000 ਰੁਪਏ ਜੁਰਮਾਨਾ ਠੋਕ ਕੇ ਮੁਲਜ਼ਮਾਂ ਦੇ ਕੇਸ ਰੱਦ ਕਰਨ ਸੰਬੰਧੀ ਪਟੀਸ਼ਨ ਵੀ ਜਿਹੜੀ ਆ ਜੀ ਉਹ ਖਾਰਜ ਕਰ ਦਿੱਤੀ ਹੈ। ਅਸਲ ਦੇ ਵਿੱਚ ਕਹਾਣੀ ਕੀ ਹੈ ਕਿ ਪੇਂਡੂ ਵੈਟਰਨਰੀ ਫਾਰਮਾਸਿਸਟ ਤੇ ਪੇਂਡੂ ਸਿਹਤ ਫਾਰਮਾਸਿਸਟ ਐਸੋਸੀਏਸ਼ਨ ਦੇ ਨਾਲ ਸੰਬੰਧਿਤ ਮੁਲਜ਼ਮਾਂ ਨੇ ਕਥਿਤ ਤੌਰ ਤੇ PCA ਸਟੇਡੀਅਮ ਮੁਹਾਲੀ ਦੇ ਅੱਗੇ ਹੰਗਾਮਾ ਕਰਨ ਤੋਂ ਬਿਨਾਂ ਮੈਚ ਦੇ ਦੌਰਾਨ ਪਥਰਾਅ ਕੀਤਾ ਸੀਗਾ। ਇਸ ਮਾਮਲੇ ਦੇ ਵਿੱਚ ਹੌਲਦਾਰ ਜਗਤ ਸਿੰਘ ਦੇ ਬਿਆਨਾਂ ਦੇ ਉੱਤੇ 28 ਮਾਰਚ 2011 ਦੇ ਵਿੱਚ FIR ਦਰਜ ਕੀਤੀ ਸੀ। ਉਹਨੇ ਦੋਸ਼ ਲਾਇਆ ਸੀਗਾ ਕਿ ਉਹ PCA ਸਟੇਡੀਅਮ ਦੇ ਅੱਗੇ ਉਹਦੀ ਡਿਊਟੀ ਸੀਗੀ। ਐਸੋਸੀਏਸ਼ਨ ਦੇ 200 ਮੈਂਬਰਾਂ ਨੇ ਸੜਕ ਜਿਹੜੀ ਜੀ ਉਹ ਜਾਮ ਕਰ ਦਿੱਤੀ। ਜਿਹੜੇ ਜਸਟਿਸ ਨੇ ਉਹਨਾਂ ਨੇ ਇਹਦੇ ਵਿੱਚ ਇਹ ਕਿਹਾ ਕਿ ਹੌਲਦਾਰ ਜਗਤ ਸਿੰਘ ਪੂਰੀ ਭੀੜ ਦੇ ਨਾਲ ਰਾਜ਼ੀਨਾਮਾ ਜਿਹੜਾ ਜੀ ਉਹ ਕਿਵੇਂ ਕਰ ਗਿਆ। ਉਹਨੇ ਦੋਸ਼ ਲਾਏ ਸੀਗੇ ਕਿ ਜਿਹੜੀ ਮੁਲਜ਼ਮ ਨੇ ਜਿਨ੍ਹਾਂ ਨੇ ਉੱਥੇ ਰੌਲਾ ਰੱਪਾ ਜਿਹੜਾ ਪਾਇਆ ਸੀਗਾ, ਉਹਨਾਂ ਨੇ ਪੁਲਿਸ ਦੇ ਉੱਤੇ ਹਮਲਾ ਕੀਤਾ ਤੇ ਸਰਕਾਰੀ ਡਿਊਟੀ ਦੇ ਵਿੱਚ ਵਿਘਨ ਜਿਹੜਾ ਸੀਗਾ ਉਹ ਪਾਇਆ। ਅਪਰਾਧ ਜਿਹੜਾ ਸੀਗਾ ਉਹ ਰਾਜ਼ੀਨਾਮੇ ਦੇ ਤਹਿਤ ਇਹ ਖਤਰਨਾਕ ਅਪਰਾਧ ਹੈ, ਖਤਮ ਨਹੀਂ ਕੀਤਾ ਜਾ ਸਕਦਾ ਜੀ। ਪਰ ਹੌਲਦਾਰ ਨੇ ਜਿਹੜਾ ਜੀ ਇਹਨਾਂ ਦੇ ਨਾਲ ਰਾਜ਼ੀਨਾਮਾ ਕਰ ਲਿਆ ਤੇ ਫਿਰ ਕੁਐਸ਼ਨਿੰਗ ਦੇ ਵਾਸਤੇ ਜਿਹੜਾ ਜੀ ਹਾਈ ਕੋਰਟ ਦੇ ਵਿੱਚ ਇਹ ਕੇਸ ਲੱਗ ਗਿਆ। ਹੁਣ ਅਦਾਲਤ ਦੇ ਮੂਹਰੇ ਜਦੋਂ ਇਹ ਕੇਸ ਆਇਆ ਤਾਂ ਉਹਨਾਂ ਨੇ ਇਹ ਕਿਹਾ ਕਿ ਇਹ ਇੱਕ ਗੰਭੀਰ ਮਸਲਾ ਸੀਗਾ ਜਿਹਦੇ ਵਿੱਚ ਪਥਰਾਓ ਕੀਤਾ ਗਿਆ, ਸਟੇਡੀਅਮ ਨੂੰ ਨੁਕਸਾਨ ਪਹੁੰਚਾਇਆ ਗਿਆ, ਪੁਲਿਸ ਦੇ ਉੱਤੇ ਹਮਲਾ ਕੀਤਾ ਗਿਆ। ਫਿਰ ਇਹ ਹੌਲਦਾਰ ਜਿਹੜਾ ਜਿਹਨੇ ਇਹ ਕੰਪਲੇਂਟ ਦਰਜ ਕਰਾਈ ਸੀ ਉਹ ਕੱਲਾ 200 ਬੰਦਿਆਂ ਦੇ ਨਾਲ ਸਮਝੌਤਾ ਕਿਵੇਂ ਕਰ ਗਿਆ ਤੇ ਕੁਐਸ਼ਨਿੰਗ ਜਿਹੜੀ ਆ ਜੀ ਉਹ ਕਿਵੇਂ ਲਾ ਦਿੱਤੀ ਗਈ। ਹੁਣ ਜਿਹੜੀ ਆ ਜੀ ਸਰਕਾਰੀ ਤੌਰ ਦੇ ਉੱਤੇ ਸੀਨੀਅਰ ਆਫੀਸਰ ਜਿਹੜੇ ਨੇ ਉਹਨਾਂ ਤੋਂ ਇਹਦੀ ਜਵਾਬਦੇਹੀ ਜਿਹੜੀ ਆ 2 ਹਫ਼ਤਿਆਂ ਦੇ ਵਿੱਚ ਮੰਗੀ ਗਈ ਹੈ ਜੀ। ਜੀ ਤੇ ਅੱਗੇ ਆਪਾਂ ਛਬੀਲ ਦੀ ਗੱਲ ਕਰੀਏ ਕਿ ਛਬੀਲ ਦੀ ਪ੍ਰਵਾਨਗੀ ਜਿਹੜੀ ਪੁਲਿਸ ਤੋਂ ਲੈਣ ਦੀ ਆ, ਉਹ ਜਿਹੜਾ ਮੁੱਦਾ ਆ ਉਹ ਅਕਾਲ ਤਖਤ ਤੇ ਪਹੁੰਚਾ ਜੀ। ਇਹ ਮਾਮਲਾ ਜਿਹੜਾ ਜੀ ਪੱਕ ਪਿਆ ਪਿਛਲੇ ਦਿਨਾਂ ਤੋਂ ਜਿਹੜਾ ਜੀ ਅਸਲ ਦੇ ਵਿੱਚ ਇਹ ਚੱਲ ਰਿਹਾ। ਔਰ ਜਦੋਂ ਇਹ ਹਮਲਾ ਹੋਇਆ ਜੀ ਜਿਹੜੇ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਉੱਤੇ, ਕਿਉਂਕਿ ਉੱਥੇ ਉਦੋਂ ਵੀ ਛਬੀਲ ਜਿਹੜੀ ਉਹ ਲੱਗੀ ਹੋਈ ਸੀ। ਮੈਂ ਅੱਗੇ ਵੀ ਗੱਲ ਕੀਤੀ ਸੀ ਕਿ ਇਹ ਇੱਕ ਜਿਹੜੀਆਂ ਮਹਾਨ ਪ੍ਰਥਾ ਨੇ ਉਹਨਾਂ ਦੇ ਵਿੱਚੋਂ ਇੱਕ ਹੈ, ਚਾਹੇ ਲੰਗਰ ਹੋਵੇ ਤੇ ਚਾਹੇ ਜਿਹੜੀ ਹੈ ਜੀ ਉਹ ਛਬੀਲ ਹੋਵੇ। ਲੋੜਵੰਦਾਂ ਨੂੰ ਰੋਟੀ ਖਵਾਉਣੀ ਤੇ ਧਿਆਹੇ ਨੂੰ ਜਿਹੜਾ ਜੀ ਉਹ ਪਾਣੀ ਪਿਆਉਣਾ, ਇਹ ਇੱਕ ਬਹੁਤ ਮਹਾਨ ਜਿਹੜੀ ਉਹ ਪ੍ਰਥਾ ਹੈ। ਪਰ ਜਿਸ ਤਰੀਕੇ ਦੇ ਨਾਲ ਇਹ ਹਮਲਾ ਹੋਇਆ ਜੀ ਉਹਦੇ ਵਿੱਚ ਬਦਨਾਮੀ ਦਾ ਘਰ ਜਿਹੜਾ ਜੀ ਉਹ ਇਹ ਬਣ ਗਈ। ਤੇ ਪਿਛਲੇ ਦਿਨੀ ਜਿਹੜਾ ਸੀਗਾ ਜੀ ਇਹ ਆਖਿਆ ਗਿਆ ਕਿ ਹੁਣ ਛਬੀਲ ਲਾਉਣ ਦੇ ਵਾਸਤੇ ਤੁਹਾਨੂੰ ਬਕਾਇਦਾ ਤੌਰ ਦੇ ਉੱਤੇ ਪਰਮਿਸ਼ਨ ਜਿਹੜੀ ਆ ਜੀ ਉਹ ਲੈਣੀ ਪਊਗੀ। ਕਾਂਗਰਸੀ ਵਿਧਾਇਕ ਨੇ ਸੁਖਜਿੰਦਰ ਸਿੰਘ ਰੰਧਾਵਾ, ਉਹਨਾਂ ਨੇ ਅਕਾਲ ਤਖਤ ਦੇ ਜਥੇਦਾਰ ਨੂੰ ਜਿਹੜਾ ਜੀ ਉਹ ਚਿੱਠੀ ਲਿਖ ਕੇ ਮੰਗ ਕੀਤੀ ਕਿ ਇਸ ਫੈਸਲੇ ਦੇ ਖਿਲਾਫ ਸਖਤ ਹੁਕਮ ਜਿਹੜੇ ਜੀ ਉਹ ਜਾਰੀ ਕੀਤੇ ਜਾਣ। ਉਹਨਾਂ ਨੇ ਇਹ ਲਿਖਿਆ ਕਿ ਜਦੋਂ ਧਾਰਮਿਕ ਸੰਕਟ ਹੋਵੇ ਤਾਂ ਹਰ ਸਿੱਖ ਜਿਹੜਾ ਅਕਾਲ ਤਖਤ ਦੇ ਵੱਲੋਂ ਸੇਧ ਲਈ ਜਿਹੜਾ ਉਹ ਵੇਖਦਾ ਹੈ। ਉਹਨਾਂ ਨੇ ਇਸ ਚਿੱਠੀ ਦੇ ਵਿੱਚ ਸਵਾਲ ਉਠਾਇਆ ਹੈ ਕਿ ਜਿਹੜੀ ਧਰਤੀ ਤੇ ਭਾਈ ਘਨੱਈਆ ਦੀ ਸੇਵਾ ਦਾ ਬੂਟਾ ਫੜਿਆ ਫੁੱਲਿਆ, ਕਿ ਉੱਥੇ ਛਬੀਲਾਂ ਵੀ ਪ੍ਰਸ਼ਾਸਨ ਦੀ ਇਜਾਜ਼ਤ ਦੇ ਨਾਲ ਜਿਹੜਾ ਜੀ ਉਹ ਲੱਗਣਗੀਆਂ। ਉਹਨਾਂ ਕਿਹਾ ਕਿ ਛਬੀਲਾਂ ਸਾਡੀ ਸੱਭਿਅਤਾ, ਇਤਿਹਾਸ ਤੇ ਧਰਮ ਦੀ ਪੁਰਾਣੀ ਪਰੰਪਰਾ ਦਾ ਇੱਕ ਹਿੱਸਾ ਨੇ ਤੇ ਇੱਕ ਖਾਸ ਪਹਿਚਾਣ ਵੀ ਜਿਹੜੀ ਉਹ ਰੱਖਦੀਆਂ ਨੇ। ਉਹਨਾਂ ਨੇ ਕਿਹਾ ਕਿ ਇਸ ਫੈਸਲੇ ਦੇ ਉੱਤੇ ਸਖਤ ਹੁਕਮ ਜਿਹੜੇ ਆ ਉਹ ਜਾਰੀ ਕੀਤੇ ਜਾਣ। ਸਵਾਲ ਇਹ ਹੈ ਕਿ ਜਿਹੜੇ ਜਥੇਦਾਰ ਸਾਹਿਬ ਨੂੰ ਉਹਨਾਂ ਨੇ ਚਿੱਠੀ ਲਿਖ ਦਿੱਤੀ ਆ, ਉਹ ਹੁਣ ਪਹਿਲਾਂ ਫੋਨ ਘੁਮਾਉਣਗੇ ਸਰਕਾਰ ਵਾਲੀ ਸਾਈਡ ਨੂੰ ਕਿ ਦੱਸੋ ਇਹਦਾ ਜਵਾਬ ਕੀ ਦਈਏ। ਬਿਲਕੁਲ ਜੀ, ਸਾਰਾ ਕੁਝ ਹੀ ਸਰਕਾਰ ਦੇ ਥੱਲੇ ਆ ਜਾਂ ਸਾਡੀਆਂ ਧਾਰਮਿਕ ਰੋਹ ਰੀਤਾਂ। ਅੱਗੇ ਗੱਲ ਕਰਦੇ ਹਾਂ ਜੀ, ਸਰਕਾਰੀ ਕਾਲਜਾਂ 'ਚ ਅਧਿਆਪਕਾਂ ਦੀਆਂ 64% ਅਸਾਮੀਆਂ ਖਾਲੀ। ਜੀ ਇਹ ਜੋ ਐਜੂਕੇਸ਼ਨ ਦਾ ਹਾਲ ਕੀ ਹੈ ਜੀ, ਇੱਥੋਂ ਤੁਸੀਂ ਅੰਦਾਜ਼ਾ ਇਹਦਾ ਲਾ ਸਕਦੇ ਹੋ ਕਿ 2 ਦਹਾਕੇ ਹੋ ਗਏ ਨੇ ਜਦੋਂ ਕਿ ਜਿਹੜੀ ਭਰਤੀ ਹੈ ਜੀ ਉਹ ਨਹੀਂ ਕੀਤੀ ਗਈ। ਖਾਸ ਤੌਰ ਦੇ ਉੱਤੇ 1996 ਤੋਂ ਬਾਅਦ ਜਿਹੜੀਆਂ ਜੀ ਇਹ ਭਰਤੀਆਂ ਜਿਹੜੀਆਂ ਰੈਗੂਲਰ ਉਹ ਨਹੀਂ ਕੀਤੀਆਂ ਗਈਆਂ। ਅੱਜ ਹਾਲਾਤ ਇਹ ਬਣ ਗਏ ਜੀ 64% ਜਿਹੜੀਆਂ ਟੀਚਰਸ ਦੀਆਂ ਸੀਟਾਂ ਨੇ ਉਹ ਖਾਲੀ ਪਈਆਂ ਨੇ। ਜਿਹੜੀਆਂ ਟੀਚਰਸ ਨੇ ਉਹਨਾਂ ਦੀਆਂ ਮਨਜ਼ੂਰਸ਼ੁਦਾ 1873 ਸੀਟਾਂ ਨੇ, ਇਹਦੇ ਵਿਰੁੱਧ ਸਿਰਫ 674 ਜਿਹੜੇ ਰੈਗੂਲਰ ਟੀਚਰ ਉਹ ਕੰਮ ਕਰ ਰਹੇ ਨੇ। 4 ਸਰਕਾਰੀ ਕਾਲਜਾਂ ਦੇ ਵਿੱਚ ਇੱਕ ਵੀ ਰੈਗੂਲਰ ਟੀਚਰ ਨਹੀਂ ਹੈ ਔਰ ਗੈਸਟ ਫੈਕਲਟੀ ਦੇ ਨਾਲ ਜਿਹੜਾ ਜੀ ਉਹ ਕੰਮ ਚਲਾਇਆ ਜਾ ਰਿਹਾ ਹੈ। ਸਰਕਾਰੀ ਕਾਲਜ ਜਿਨ੍ਹਾਂ ਦੀ ਗਿਣਤੀ
48 ਹੈ ਔਰ ਪਿਛਲੇ ਦਹਾਕਿਆਂ ਤੋਂ ਇਹਦੇ ਉੱਤੇ ਟੀਚਰਸ ਦੀ ਰੈਗੂਲਰ ਭਰਤੀ ਜਿਹੜੀ ਆ ਉਹ ਨਹੀਂ ਕੀਤੀ ਗਈ। 1996 ਦੇ ਵਿੱਚ ਅਖੀਰਲੀ ਭਰਤੀ ਹੋਈ ਸੀ, ਉਦੋਂ ਪਹਿਲਾਂ 1987 ਦੇ ਵਿੱਚ ਰੈਗੂਲਰ ਭਰਤੀ ਜਿਹੜੀ ਆ ਉਹ ਕੀਤੀ ਗਈ ਸੀਗੀ। ਗੈਸਟ ਫੈਕਲਟੀ ਦੇ ਨਾਲ ਹੀ ਜਿਹੜਾ ਜੀ ਉਹ ਚਲਾਇਆ ਜਾ ਰਿਹਾ, ਠੇਕੇ ਦੇ ਉੱਤੇ ਭਰਤੀ ਕਰਕੇ ਜਾਂ ਜਿਹੜੇ ਪਾਰਟ ਟਾਈਮ ਹੈ ਉਹ ਸੱਦ ਕੇ ਕੰਮ ਜਿਹੜਾ ਜੀ ਉਹ ਚਲਾਉਣ ਦੀ ਕੋਸ਼ਿਸ਼ ਜਿਹੜੀ ਆ ਉਹ ਕੀਤੀ ਜਾ ਰਹੀ ਹੈ। ਇਹਦੇ ਉੱਤੇ ਜਿਹੜਾ ਜੀ ਪ੍ਰਤੀਕਰਮ ਦਿੰਦਿਆਂ ਹੋਇਆ ਜਿਹੜੇ ਮੰਤਰੀ ਨੇ ਉਚੇਰੀ ਸਿੱਖਿਆ ਦੇ ਰਖੜਾ, ਉਹ ਇਹ ਕਹਿੰਦੇ ਨੇ ਕਿ DPC ਰਾਹੀਂ ਪ੍ਰਿੰਸੀਪਲਾਂ ਦੀਆਂ ਖਾਲੀ ਪਈਆਂ ਅਸਾਮੀਆਂ ਜਿਹੜੀਆਂ ਉਹ ਭਰ ਦਿੱਤੀਆਂ ਗਈਆਂ ਨੇ, ਜਦੋਂ ਕਿ ਸਿੱਧੀ ਭਰਤੀ ਦਾ ਕੋਟਾ ਰੋਕ ਲੱਗਣ ਕਰਕੇ ਭਰਤੀ ਖੁਣੋ ਜਿਹੜਾ ਜੀ ਉਹ ਖਾਲੀ ਚੱਲਿਆ ਜਿਹੜਾ ਜੀ ਉਹ ਆ ਰਿਹਾ। ਉਹ ਕਹਿੰਦੇ ਰੈਗੂਲਰ ਨਿਯੁਕਤੀਆਂ ਕੀਤੀਆਂ ਜਾਣਗੀਆਂ, ਕਦੋਂ ਇਹ ਉਹਨਾਂ ਨੇ ਜਿਹੜਾ ਜੀ ਉਹ ਨਹੀਂ ਦੱਸਿਆ। ਸੋ ਸਰਕਾਰੀ ਕਾਲਜ ਜਾਂ ਸਕੂਲ ਜਿਹੜੇ ਨੇ ਉਹ ਮੰਦੇ ਹਾਲੀ ਕਿਉਂ ਨੇ, ਇਹਦੇ ਵਾਸਤੇ ਜਿਹੜੀਆਂ ਪਾਲਿਸੀਜ਼ ਨੇ ਤੁਸੀਂ ਉਹ ਚੁੱਕ ਲਓ। ਪਾਲਿਸੀਜ਼ ਕੁਛ ਕਹਿੰਦੀਆਂ ਨੇ, ਕੀਤਾ ਜਿਹੜਾ ਜੀ ਉਹ ਕੁਛ ਜਾ ਰਿਹਾ। ਹਾਂਜੀ, ਤੇ ਅੱਗੇ ਗੱਲ ਕਰਦੇ ਜੀ ਦਿੱਲੀ ਸਰਕਾਰ ਦੀ। ਦਿੱਲੀ ਸਰਕਾਰ ਨੇ ਯਮੁਨਾ ਦੀ ਸਫਾਈ ਲਈ ਸੀਚੇਵਾਲ ਤੋਂ ਸੇਧ ਲਈ। ਇਹਦੇ ਐਕਚੁਅਲੀ ਕੁਝ ਸਮਾਂ ਪਹਿਲਾਂ ਸੈਂਟਰ ਵਿਚਲੇ ਜਿਹੜੇ ਵਜ਼ੀਰ ਉਮਾ ਭਾਰਤੀ ਇੱਥੇ ਆਏ ਸਨ ਸੁਲਤਾਨਪੁਰ ਤੇ ਸੀਚੇਵਾਲ ਦੇ ਵਿੱਚ, ਔਰ ਉਹਨਾਂ ਨੇ ਪਾਣੀ ਸਾਫ਼ ਕਰਨ ਵਾਲਾ ਜਿਹੜਾ ਦੇਸੀ ਜੁਗਾੜ ਅਪਣਾਇਆ ਹੋਇਆ ਬਲਵੀਰ ਸਿੰਘ ਸੀਚੇਵਾਲ ਹੋਰਾਂ ਨੇ ਸੀਚੇਵਾਲ ਪਿੰਡ ਦੇ ਵਿੱਚ ਇਹ ਲਾਇਆ ਹੋਇਆ ਤੇ ਸੁਲਤਾਨਪੁਰ ਦੇ ਵਿੱਚ ਉਹਨੂੰ ਵੇਖਿਆ ਸੀਗਾ। ਔਰ ਉਹਨਾਂ ਨੇ ਇਹ ਕਿਹਾ ਸੀਗਾ ਕਿ ਇਹ ਦੇਸੀ ਸਸਤਾ ਟਿਕਾਊ ਜਿਹੜਾ ਜੀ ਤਰੀਕਾ ਇਹਨੂੰ ਭਾਰਤ ਦੀ ਸਰਕਾਰ ਅਪਣਾ ਸਕਦੀ ਆ। ਔਰ ਇਹ ਸਿਰਫ ਗੱਲਾਂ ਤੱਕ ਸੀਮਿਤ ਨਹੀਂ ਰਿਹਾ। 6 ਸੂਬੇ ਨੇ ਜਿਨ੍ਹਾਂ ਦੇ ਵਿੱਚ ਇਹ ਮਾਡਲ ਜਿਹੜਾ ਸੀਚੇਵਾਲ ਮਾਡਲ ਜਿਹਨੂੰ ਕਿਹਾ ਜਾਂਦਾ ਉਹਨੂੰ ਅਪਣਾਉਣ ਦੇ ਹੁਕਮ ਜਿਹੜੇ ਆ ਉਹ ਕੀਤੇ ਹੋਏ ਨੇ ਜੀ ਉਮਾ ਭਾਰਤੀ ਨੇ। ਇਹਦੇ ਉੱਤੇ ਕੰਮ ਹੋ ਰਿਹਾ। ਹੁਣ ਦਿੱਲੀ ਸਰਕਾਰ ਦੇ ਜਿਹੜੇ ਜਲ ਮੰਤਰੀ ਨੇ ਕਪਿਲ ਮਿਸ਼ਰਾ, ਉਹਨਾਂ ਨੇ ਆਪਣੀ ਟੀਮ ਦੇ ਨਾਲ ਸੀਚੇਵਾਲ ਦਾ ਦੌਰਾ ਕੀਤਾ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਪਿਛਲੇ ਦਿਨੀ ਜਦੋਂ ਅਰਵਿੰਦ ਕੇਜਰੀਵਾਲ ਹੋਰੀ ਇੱਥੇ ਹੋ ਕੇ ਗਏ ਨੇ ਪੰਜਾਬ ਦੇ ਵਿੱਚ, ਤਾਂ ਉਹ ਇਹ ਸਾਰਾ ਪ੍ਰੋਜੈਕਟ ਦੇਖ ਕੇ ਗਏ ਸੀਗੇ। ਔਰ ਉਹਨਾਂ ਇਹ ਕਿਹਾ ਜਾ ਕੇ ਕਪਿਲ ਮਿਸ਼ਰਾ ਹੋਰਾਂ ਨੂੰ ਕਿ ਇਹਦੇ ਉੱਤੇ ਕੰਮ ਕੀਤਾ ਜਾਵੇ ਜਿਹੜਾ ਕਿ ਸਸਤਾ ਔਰ ਦੇਸੀ ਜੁਗਾੜ ਹੈ। ਇਹਦੇ ਵਾਸਤੇ ਯਮੁਨਾ ਦੀ ਜਿਹੜੀ ਸਫਾਈ ਆ ਉਹ ਇਸੇ ਢੰਗ ਤਰੀਕੇ ਦੇ ਨਾਲ ਕੀਤੀ ਜਾਵੇ, ਜਿਹਦੇ ਕਰਕੇ ਕਪਿਲ ਮਿਸ਼ਰਾ ਹੋਰੀ ਆਏ ਸਨ। ਉਹਨਾਂ ਨੇ ਬਲਵੀਰ ਸਿੰਘ ਸੀਚੇਵਾਲ ਹੋਰਾਂ ਨੂੰ ਹੁਣ ਸੱਦਾ ਜਿਹੜਾ ਜੀ ਉਹ ਦਿੱਤਾ ਹੈ ਕਿ ਉਹ ਦਿੱਲੀ ਦੇ ਵਿੱਚ ਆਉਣ ਤੇ ਇੱਥੇ ਆ ਕੇ ਸਰਕਾਰੀ ਤੌਰ ਦੇ ਉੱਤੇ ਜਿਹੜਾ ਇਹਨੂੰ ਅਡੋਪਟ ਕੀਤਾ ਜਾਣਾ ਹੈ ਉਹਦੇ ਬਕਾਇਦਾ ਤੌਰ ਦੇ ਉੱਤੇ ਪਲੈਨਿੰਗ ਕਰਨ। ਬਲਵੀਰ ਸਿੰਘ ਸੀਚੇਵਾਲ ਹੋਰਾਂ ਨੇ ਕਿਹਾ ਕਿ ਵਾਤਾਵਰਨ ਦੇ ਵਾਸਤੇ ਔਰ ਪਾਣੀ ਦੀ ਸਫਾਈ ਦੇ ਵਾਸਤੇ ਉਹਨਾਂ ਨੂੰ ਕਿਤੇ ਵੀ ਜਾਣਾ ਪੈਂਦਾ ਤੇ ਉਹ ਜਾ ਕੇ ਆਪਣੀ ਮਦਦ ਜਿਹੜੀ ਆ ਜੀ ਉਹ ਦੇ ਸਕਦੇ ਨੇ। ਇਹਦੇ ਵਿੱਚ ਜਿਹੜੀ ਵੇਖਣ ਵਾਲੀ ਸਭ ਤੋਂ ਜ਼ਿਆਦਾ ਜਿਹੜੀ ਗੱਲ ਹੈ ਉਹ ਇਹ ਹੈ ਕਿ ਪੰਜਾਬ ਦੇ ਵਿੱਚੋਂ ਸ਼ੁਰੂ ਹੋਇਆ ਇਹ ਪ੍ਰੋਜੈਕਟ ਜਿਹੜਾ ਜੀ ਭਾਰਤ ਸਰਕਾਰ ਨੇ ਅਪਣਾ ਲਿਆ ਔਰ ਇਹਦੇ ਨਾਲ ਨਾਲ ਦਿੱਲੀ ਦੀ ਸਰਕਾਰ ਜਿਹੜੀ ਉਹ ਅਪਣਾਉਣ ਜਾ ਰਹੀ ਹੈ। ਪਰ ਜਿੱਥੇ ਇਹ ਹੈ ਇਸ ਵੇਲੇ ਪੰਜਾਬ ਦੇ ਵਿੱਚ, ਉੱਥੇ ਇਹਨੂੰ ਨਹੀਂ ਅਪਣਾਇਆ ਗਿਆ। ਜੀ ਤੇ ਮੇਰਾ ਅਖੀਰਲਾ ਸਵਾਲ ਹੈ ਕਿ ਭਾਰਤ ਦੀ ਖਤਰਨਾਕ ਬ੍ਰਡ, ਇੱਥੇ ਜਿਹੜਾ ਨਾ ਜੀ ਸਵਾਲ ਇਹੀ ਪੈਦਾ ਹੋ ਜਾਂਦਾ ਹੈ ਕਿ ਇੱਥੇ ਖਾਧਾ ਕੀ ਜਾਵੇ ਤੇ ਛੱਡਿਆ ਕੀ ਜਾਵੇ। ਕੁਛ ਨਾ ਕੁਛ ਨਵਾਂ ਹੀ ਜਿਹੜਾ ਉਹ ਸਾਹਮਣੇ ਆ ਜਾਂਦਾ ਹੈ। ਇਹ ਜਿਹੜੀ ਰਿਪੋਰਟ ਹੈ ਇਹਨੂੰ ਵਿਦੇਸ਼ਾਂ ਦੇ ਵਿੱਚ ਜਿਹੜੀ ਬ੍ਰੈਡ ਹੈ ਉਹਦੇ ਨਾਲ ਕੰਪੇਅਰ ਨਾ ਕੀਤਾ ਜਾਵੇ ਜੀ। ਇਹ ਜਿਹੜੀ ਰਿਪੋਰਟ ਹੈ ਉਹ ਇਹ ਕਹਿੰਦੀ ਆ ਕਿ ਰੋਜ਼ ਬ੍ਰੈਡ ਖਾਣ ਦੇ ਨਾਲ ਕੈਂਸਰ ਹੋ ਸਕਦਾ ਹੈ। ਸੈਂਟਰ ਫਾਰ ਸਾਇੰਸ ਐਂਡ ਇਨਵਾਇਰਮੈਂਟ ਜਿਹੜਾ ਹੈ CAC, ਇਹਦੇ ਵੱਲੋਂ ਜਿਹੜਾ ਜੀ ਇੱਕ ਰਿਪੋਰਟ ਜਿਹੜੀ ਆਈ ਆ ਉਹਦੇ ਵਿੱਚ ਇਹ ਦਾਅਵਾ ਕੀਤਾ ਗਿਆ ਕਿ 1 ਸਾਲ ਦੀ ਜਾਂਚ ਜਿਹੜੀ ਕੀਤੀ ਗਈ ਆ ਉਹਦੇ ਤੋਂ ਬਾਅਦ ਇਹ ਖੁਲਾਸਾ ਹੋਇਆ ਜੀ। ਇਸ ਦਾ ਇਹ ਕਹਿਣਾ ਜੀ ਕਿ ਦਿੱਲੀ NCR ਦੇ ਵਿੱਚ 1 ਸਾਲ ਦੇ ਦੌਰਾਨ ਜਿਹੜੇ ਨਮੂਨੇ ਲਏ ਗਏ, 2 ਲੈਬ ਦੇ ਵਿੱਚੋਂ ਜਾਂਚ ਕਰਵਾਈ ਗਈ, 84% ਨਮੂਨੇ ਜਿਹੜੇ ਨੇ ਉਹਨਾਂ ਦੇ ਆਟੇ ਦੇ ਵਿੱਚ ਪੋਟੇਸ਼ੀਅਮ ਬ੍ਰੋਮੇਟ ਤੇ ਪੋਟੇਸ਼ੀਅਮ ਆਇਓਡੇਟ ਜਿਹੜੇ ਉਹ ਮਿਲੇ ਆ। ਇਹਦੇ ਨਾਲ ਕੈਂਸਰ ਤੇ ਥਾਇਰਾਇਡ ਦੀ ਬਿਮਾਰੀ ਜਿਹੜੀ ਆ ਜੀ ਉਹ ਹੋ ਸਕਦੀ ਹੈ। ਇਸ ਸੰਸਥਾ ਦਾ ਇਹ ਕਹਿਣਾ ਹੈ ਕਿ ਭਾਰਤ ਨੂੰ ਜਿੰਨੇ ਆਇਓਡੀਨ ਦੀ ਜ਼ਰੂਰਤ ਹੈ ਉਹ ਆਇਓਡਾਈਜ਼ ਲੂਣ ਤੋਂ ਜਿਹੜਾ ਉਹ ਮਿਲ ਜਾਂਦਾ ਹੈ। ਬ੍ਰੈਡ ਦੇ ਜ਼ਰੀਏ ਆਇਓਡੀਨ ਦਾ ਓਵਰਡੋਜ਼ ਜਿਹੜਾ ਜੀ ਉਹ ਹੋ ਰਿਹਾ। ਐਕਚੁਅਲੀ ਇਹ ਕੈਮੀਕਲ ਰਲਾਏ ਕਿਉਂ ਜਾਂਦੇ ਨੇ ਤਾਂ ਕਿ ਬ੍ਰੈਡ ਜਿਹੜੀ ਆ ਉਹ ਚਿੱਟੀ ਦਿਸੇ, ਇਹਦੇ ਨਾਲ ਸੌਫਟ ਜਿਹੜੀ ਉਹ ਦਿਸੇ ਔਰ ਜਿਹੜੀ ਜੀ ਫੁੱਲੇ ਠੀਕ ਤਰੀਕੇ ਦੇ ਨਾਲ। ਜਿਹੜੀ ਜਦੋਂ ਮੈਗੀ ਦੀ ਜਾਂਚ ਕੀਤੀ ਗਈ ਆ ਉਦੋਂ ਇਹਨੂੰ ਜਾਂਚ ਦੇ ਵਿੱਚ ਜਿਹੜਾ ਜੀ ਉਹ ਨਹੀਂ ਲਿਆਂਦਾ ਗਿਆ।
ਹੁਣ ਜਿਹੜਾ ਜੀ ਇੱਥੇ ਬ੍ਰੈਡ ਦਾ ਕਾਰੋਬਾਰ ਜਿਹੜਾ ਜੀ ਭਾਰਤ ਦੇ ਵਿੱਚ ਹੈ ਉਹ 3300 ਕਰੋੜ ਰੁਪਏ ਦਾ ਇਹ ਕਾਰੋਬਾਰ ਹੈ ਔਰ 3 ਸਾਲਾਂ ਦੇ ਵਿੱਚ ਇਹ 9% ਦੀ ਗਰੋਥ ਦੇ ਨਾਲ ਜਿਹੜਾ ਜੀ ਉਹ ਵੱਧ ਰਿਹਾ। ਸਭ ਤੋਂ ਖਤਰਨਾਕ ਜਿਹੜੀ ਹੈ ਜੀ ਉਹ ਚਿੱਟੀ ਬ੍ਰੈਡ, ਵਾਈਟ ਬ੍ਰੈਡ ਜਿਹੜੀ ਹੈ ਜੀ ਉਹ ਦੱਸੀ ਗਈ ਆ। ਦੇਸ਼ ਭਰ ਦੇ ਵਿੱਚ ਇਹਦਾ 75% ਦੀ ਇਸਤੇਮਾਲ ਜਿਹੜਾ ਔਰ ਹੁੰਦਾ ਔਰ ਦੂਜੇ ਨੰਬਰ ਦੇ ਉੱਤੇ 15% ਦੀ ਜਿਹੜੀ ਹੈ ਜੀ ਉਹ ਬਰਾਊਨ ਬ੍ਰੈਡ ਹੈ। ਜਿਹੜੀਆਂ ਇਹ ਜਿਹੜੇ ਕੈਮੀਕਲ ਨੇ ਜੀ ਇਹ ਯੂਰਪੀਅਨ ਯੂਨੀਅਨ, ਕੈਨੇਡਾ, UK, USA, ਆਸਟ੍ਰੇਲੀਆ ਇਹਨਾਂ ਦੇ ਵਿੱਚ ਇਹ ਕੈਮੀਕਲ ਜਿਹੜੇ ਉਹ ਬੈਨ ਨੇ, ਪਰ ਭਾਰਤ ਦੇ ਵਿੱਚ ਜਿਹੜੀ ਹੈ ਜੀ ਉਹ ਛੋਟ ਹੈ ਜਿਹੜੇ ਕੈਮੀਕਲ ਵਰਤੇ ਜਾਂਦੇ ਨੇ। ਇਸ ਕਰਕੇ ਮੈਂ ਸ਼ੁਰੂ 'ਚ ਕਿਹਾ ਸੀਗਾ ਕਿ ਇਸ ਰਿਪੋਰਟ ਨੂੰ ਜਿਹੜਾ ਜੀ ਬਾਹਰ ਦੇ ਜਿਹੜੇ ਮੁਲਕ ਦੇ ਜਾਂ ਬ੍ਰੈਡ ਨੇ ਉਹਨਾਂ ਦੇ ਉੱਤੇ ਇਹ ਲਾਗੂ ਨਹੀਂ ਹੁੰਦਾ। ਬਿਲਕੁਲ ਜੀ, ਜਿਹੜੀਆਂ ਚੀਜ਼ਾਂ ਦੂਸਰੇ ਦੇਸ਼ਾਂ ਨੇ ਨਕਾਰੀਆਂ ਹੁੰਦੀਆਂ ਉਸ ਨੂੰ ਭਾਰਤ ਦੇ ਵਿੱਚ ਵਰਤਿਆ ਜਾਂਦਾ, ਜਾਂ ਖਾਣ ਵਾਲੀ ਹੋਵੇ ਚੀਜ਼ ਜਾਂ ਕੋਈ ਵਰਤਣ ਵਾਲੀ। ਅਖੀਰ ਵਿੱਚ ਆਜ਼ਨਾਮਾ ਕਿ ਤਾਜ਼ੀ ਲੱਭਦੀ ਜਦੋਂ ਨਹੀਂ ਖਬਰ ਤਕੜੀ, ਛੋਹੀ ਜਾਂਦੀ ਹੈ ਖਾਨ ਸਲਮਾਨ ਦੀ ਗੱਲ। ਤਾਜ਼ੀ ਲੱਭਦੀ ਜਦੋਂ ਨਹੀਂ ਖਬਰ ਤਕੜੀ, ਛੋਹੀ ਜਾਂਦੀ ਹੈ ਖਾਨ ਸਲਮਾਨ ਦੀ ਗੱਲ। ਸ਼ਾਹਰੁਖ ਜਾਂ ਬਚਨ, ਅਮਿਤਾਭ ਦੀ ਗੱਲ, ਸ਼ੋਲੇ ਫਿਲਮ ਤੇ ਜਾਂ ਲਗਾਨ ਦੀ ਗੱਲ। ਸੰਜੇ ਦੱਤ ਵਾਲੀ ਕਿਸੇ ਫਿਲਮ ਦੀ ਗੱਲ, ਛੇੜੀ ਜਾਂਦੀ ਦੀਵਾਰ ਜਾਂ ਡਾਨ ਦੀ ਗੱਲ। ਚਾਰੇ ਪਾਸੇ ਜਦ ਖਬਰ ਨਾ ਨਜ਼ਰ ਆਵੇ, ਬੁੱਤਾ ਸਾਰ ਦੀ ਕ੍ਰਿਕਟ ਮੈਦਾਨ ਦੀ ਗੱਲ। ਕਦੀ ਕਦੀ ਪਰ ਮੀਡੀਆ ਛੇੜ ਬਹਿੰਦਾ, ਸੜਦੇ ਖੇਤ ਤੇ ਮਰਦੇ ਕਿਸਾਨ ਦੀ ਗੱਲ। ਕਦੀ ਕਦੀ ਪਰ ਮੀਡੀਆ ਛੇੜ ਬਹਿੰਦਾ, ਸੜਦੇ ਖੇਤ ਤੇ ਮਰਦੇ ਕਿਸਾਨ ਦੀ ਗੱਲ। ਰੁਲੀ ਵਿੱਚ ਬਾਜ਼ਾਰ ਦੇ ਫਸਲ ਦੀ ਗੱਲ, ਇਸ ਜੀਣ ਨੂੰ ਜਰਦੇ ਕਿਸਾਨ ਦੀ ਗੱਲ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਥੈਂਕ ਯੂ, ਸਤਿ ਸ਼੍ਰੀ ਅਕਾਲ ਜੀ। ਸਰੋਤੇ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ, ਤੇ ਹੁਣ ਬਲਵਿੰਦਰ ਕੌਰ ਵੱਲੋਂ ਵੀ ਅਗਲੇ ਬੁਲਟਨ ਤੱਕ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।